ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 5 ਨਵੰਬਰ 2014 20 ਕੱਤਕ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨੂੰ ਪੜਾਂ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਅਹਿਮ ਵਿਸ਼ਾ। ਅੱਜ ਬੇਸ਼ੱਕ ਇੱਥੇ 5 ਨਵੰਬਰ ਦੀ ਸ਼ਾਮ ਦੇ 8 ਵਜੇ ਨੇ ਜੀ, ਪਰ ਸਾਡੇ ਸਾਊਥ ਏਸ਼ੀਆ ਦੇ ਖਿੱਤੇ 'ਚ ਪਾਕਿਸਤਾਨ ਦੀ ਸਰਜ਼ਮੀਨ ਤੇ ਸਵੇਰੇ 6 ਵਜੇ ਦਾ ਵਕਤ ਹੈ। ਭਾਰਤ ਦੇ ਵਿੱਚ ਔਰ ਖ਼ਾਸ ਤੌਰ ਤੇ ਸਾਡੇ ਇੰਡੀਅਨ ਆਕੂਪਾਈਡ ਪੰਜਾਬ ਖਾਲਿਸਤਾਨ ਦੇ ਵਿੱਚ ਇਸ ਵੇਲੇ 6:30 ਵਜੇ ਨੇ ਜੀ। ਔਰ ਇਹ ਉਹੀ ਦਿਨ ਹੈ, ਮੁਬਾਰਕ ਦਿਨ 2014 ਦਾ, ਜਦੋਂ ਕਿ ਗੁਰੂ ਨਾਨਕ ਸਾਹਿਬ ਨੇ ਅੱਜ ਤੋਂ ਠੀਕ 535 ਸਾਲ ਪਹਿਲਾਂ ਰਾਏ ਭੋਏ ਦੀ ਤਲਵੰਡੀ, ਜਿਸ ਨੂੰ ਅੱਜ ਅਸੀਂ ਨਨਕਾਣਾ ਸਾਹਿਬ ਦੇ ਨਾਂ ਨਾਲ ਯਾਦ ਕਰਦੇ ਹਾਂ, ਉਸ ਪਾਵਨ ਧਰਤੀ ਨੂੰ ਨਵਾਜਿਆ ਸੀ। ਉੱਥੇ ਉਹਨਾਂ ਦਾ ਪ੍ਰਕਾਸ਼ ਹੋਇਆ ਸੀ। ਇਹ ਵੀ ਖੁਸ਼ੀ ਦੀ ਗੱਲ ਹੈ ਕਿ ਨਨਕਾਣਾ ਸਾਹਿਬ ਨੂੰ ਪਾਕਿਸਤਾਨ ਨੇ ਜ਼ਿਲ੍ਹੇ ਦਾ ਦਰਜਾ ਦਿੱਤਾ। ਅੱਜ ਜ਼ਿਲ੍ਹਾ ਨਨਕਾਣਾ ਸਾਹਿਬ ਹੈ, ਕਦੇ ਜ਼ਿਲ੍ਹਾ ਸ਼ੇਖੂਪੁਰੇ ਦਾ ਹਿੱਸਾ ਹੁੰਦਾ ਸੀ। ਔਰ ਇਸ ਵਾਰ ਖ਼ਾਸ ਤੌਰ ਤੇ ਪੰਜਾਬ ਦੀ ਸਰਕਾਰ ਨੇ, ਨਵਾਜ਼ ਸ਼ਰੀਫ ਦੇ ਭਰਾ ਸ਼ਾਹਬਾਜ਼ ਸ਼ਰੀਫ ਮੁੱਖ ਮੰਤਰੀ ਨੇ ਇਸ ਦਿਨ ਵਿਸ਼ੇਸ਼ ਛੁੱਟੀ ਦਾ ਐਲਾਨ ਕੀਤਾ ਜੀ। ਔਰ ਜਿਵੇਂ ਮੀਡੀਆ ਖਬਰਾਂ ਨੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਉੱਥੇ ਪਹੁੰਚ ਚੁੱਕੀਆਂ ਨੇ। ਭਾਰਤ ਤੋਂ ਵੀ ਵੱਡੇ ਜਥੇ ਗਏ ਨੇ ਔਰ ਉੱਥੇ ਪੂਰੀ ਗਹਿਮਾ ਗਹਿਮ ਹੈ। ਬੇਸ਼ੱਕ ਇੱਕ ਖਬਰ ਇਸ ਹਵਾਲੇ ਨਾਲ ਇਹ ਵੀ ਆਈ ਹੈ ਕਿ 4 ਸ਼ੱਕੀ ਨੌਜਵਾਨ ਜਿਨ੍ਹਾਂ ਨੇ ਫੇਕ ਮੀਡੀਆ ਪਲੇਟ ਲਾਈ ਹੋਈ ਸੀ, ਉਹਨਾਂ ਨੂੰ ਪੁਲਿਸ ਨੇ ਫੜਿਆ। ਉਹ ਮੀਡੀਆ ਦੇ ਬਹਾਨੇ ਉਸ ਭੀੜ ਦੇ ਵਿੱਚ ਜਾਣਾ ਚਾਹੁੰਦੇ ਸੀ ਅੰਦਰ। ਜੀ। ਸੋ ਸਾਡਾ ਇਹ ਕੰਸਰਨ ਵੀ ਹੈ ਕਿਉਂਕਿ ਜਿਸ ਕਿਸਮ ਦੀਆਂ ਘਟਨਾਵਾਂ ਜਿਵੇਂ ਵਾਹਗਾ ਬਾਰਡਰ ਦੇ ਉੱਤੇ ਪਿਛਲੇ ਦਿਨਾਂ 'ਚ ਹੋਈ, ਉਸ ਨੂੰ ਮੱਦੇਨਜ਼ਰ ਰੱਖਦੇ ਹਾਂ ਪਾਕਿਸਤਾਨ ਦੇ ਸੁਰੱਖਿਆ ਦਸਤਿਆਂ ਦੇ ਜ਼ਿੰਮੇ ਵੀ ਇਹ ਬਹੁਤ ਜਿਹੜਾ ਸਖਤ ਸੇਵਾ ਮੈਂ ਕਹਾਂਗਾ, ਸਿਕਿਉਰਿਟੀ ਹਜ਼ਾਰਾਂ ਲੋਕਾਂ ਨੂੰ ਪ੍ਰੋਵਾਈਡ ਕਰਨਾ, ਕਿਉਂਕਿ ਹੁਣ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਨ ਦੇ ਉੱਤੇ ਲਗਭਗ 20,000 ਦੇ ਕਰੀਬ ਸਿੱਖ ਦੁਨੀਆ ਭਰ 'ਚੋਂ ਪਹੁੰਚਦੇ ਨੇ। ਸੋ ਸਾਡਾ ਧਿਆਨ ਇਸ ਵੇਲੇ ਉਸ ਨਨਕਾਣਾ ਸਾਹਿਬ ਦੀ ਮੁਬਾਰਕ ਧਰਤੀ ਵੱਲ ਹੀ ਹੈ। ਮੈਨੂੰ ਬਚਪਨ ਦੀ ਇੱਕ ਯਾਦ ਹੈ ਕਿ ਸਾਡੇ ਇਲਾਕੇ 'ਚ ਪੋਠੋਹਾਰ ਬੈਲਟ ਤੋਂ ਇੱਕ ਬਜ਼ੁਰਗ ਜਿਹੜੇ ਉੱਥੇ ਆ ਕੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਉੱਤੇ ਜਿਹੜਾ ਉਹ ਵਕਤ ਲੈਂਦੇ ਹੁੰਦੇ ਸੀ ਕਿ ਮੈਂ 5 ਮਿੰਟ ਲੈਣੇ ਨੇ ਜੀ ਕਵਿਤਾ ਪੜ੍ਹਨ ਦੇ ਲਈ। ਤੇ ਉਹ ਪਠੋਹਾਰੀ ਅੰਦਾਜ਼ ਦੇ ਵਿੱਚ ਸਾਰੀ ਕਵਿਤਾ ਤਾਂ ਮੈਨੂੰ ਯਾਦ ਨਹੀਂ, ਪਰ ਉਹ ਇੱਕ ਕਹਿੰਦੇ ਆ ਉਸ ਕਵਿਤਾ ਦਾ ਬੰਦ ਫਿਰ ਬੜੇ ਭਾਵੁਕ ਹੋ ਕੇ ਰੋਣ ਲੱਗ ਜਾਂਦੇ ਸੀ। ਤੇ ਉਹਨਾਂ ਦਾ ਉਹਦੇ ਸ਼ਬਦ ਸੀ ਕਿ ਮਾੜਾ ਜੀ ਕਰਨਾ ਨਨਕਾਣੇ ਗੱਛਾਂ, ਉੱਥੋਂ ਗੁਰਾਂ ਨੇ ਚਰਨਾਂ ਨੀ ਧੂੜੀ ਗੱਛੀ ਘਿਣੀ ਅੱਛਾ। ਇਹ ਲਹਿੰਦੇ ਪੰਜਾਬ ਦੀ ਪੰਜਾਬੀ ਹੈ ਜੀ ਕਿ ਮੇਰਾ ਜੀ ਕਰਦਾ ਹੈ ਕਿ ਮੈਂ ਨਨਕਾਣਾ ਸਾਹਿਬ ਜਾਵਾਂ ਔਰ ਉੱਥੇ ਜਾ ਕੇ ਗੁਰੂ ਨਾਨਕ ਦੇ ਚਰਨਾਂ ਦੀ ਧੂੜ ਜਿਹੜੀ ਹੈ ਉਹ ਮੈਂ ਲੈ ਆਵਾਂ। ਸੋ ਇਹ ਜਿਹੜਾ ਸ਼ਰਧਾ ਔਰ ਪਿਆਰ ਦਾ ਬਹਾ ਹੈ। ਔਰ ਇਹ ਐਵੇਂ ਨਹੀਂ ਕਿ 1947 ਦੀ ਦੇਸ਼ ਵੰਡ ਤੋਂ ਬਾਅਦ ਜਦੋਂ ਨਨਕਾਣਾ ਸਾਹਿਬ, ਪੰਜਾ ਸਾਹਿਬ, ਹੋਰ ਗੁਰਧਾਮ ਪੰਥ ਤੋਂ ਵਿਛੜੇ ਤੇ ਸਿੱਖ ਕੌਮ ਨੇ ਆਪਣੀ ਅਰਦਾਸ ਦੇ ਵਿੱਚ ਇਹ ਸ਼ਬਦ ਸ਼ਾਮਲ ਕੀਤੇ ਕਿ ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀ। ਇਹ ਕਹਿਣ ਤੋਂ ਪਹਿਲਾਂ ਅਸੀਂ ਕਹਿੰਦੇ ਹਾਂ ਕਿ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨਾਂ ਦੇ ਖੁੱਲ੍ਹੇ ਦਰਸ਼ਨ, ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਜੀ। ਹੁਣ ਸੇਵਾ ਤੇ ਸੰਭਾਲ, ਔਰ ਮੈਂ ਸਮਝਦਾ ਹਾਂ ਕਿ ਬੇਸ਼ੱਕ ਇਹ ਗੱਲ ਮੈਂ ਪਿਛਲੇ ਦਿਨਾਂ 'ਚ ਇੱਕ ਥੀਸਿਸ ਸਿੱਖ ਰਿਲੀਜਨ ਐਂਡ ਪੋਲੀਟਿਕਸ ਦਾ ਉਸ ਨੂੰ ਮੈਂ ਦੇਖ ਰਿਹਾ ਸੀ। ਉਹਦੇ 'ਚ ਇੱਕ ਸਿੱਖ ਲੀਡਰ ਨੇ ਇਹ ਗੱਲ ਕਹੀ 70ਵਿਆਂ ਦੇ ਵਿੱਚ। ਉਹਨਾਂ ਨੇ ਕਿਹਾ ਵੀ ਅਸੀਂ ਬੇਸ਼ੱਕ ਇਹ ਅਰਦਾਸ ਜ਼ਰੂਰ ਕਰਦੇ ਹਾਂ, ਇੰਨੇ ਸਾਲ ਸਾਨੂੰ ਹੋ ਗਏ ਨੇ, ਉਦੋਂ ਸ਼ਾਇਦ 37 ਸਾਲ ਪਹਿਲਾਂ ਹੋ ਚੁੱਕੇ ਸੀ, ਪਰ ਸਾਡੀ ਪੰਜਾਬ ਵਿਚਲੀ ਸਿੱਖ ਲੀਡਰਸ਼ਿਪ ਨੇ ਕਦੇ ਕੋਈ ਗੰਭੀਰ ਯਤਨ ਨਹੀਂ ਕੀਤਾ ਕਿ ਅਸੀਂ ਸੱਚਮੁੱਚ ਉਸ ਧਰਤੀ ਦੇ ਖੁੱਲ੍ਹੇ ਦਰਸ਼ਨ ਔਰ ਦੀਦਾਰ ਕਰ ਸਕੀਏ। ਔਰ ਮੈਂ ਸਮਝਦਾ ਹਾਂ ਵੀ ਇਹ ਕ੍ਰੈਡਿਟ ਪਾਕਿਸਤਾਨ ਗੌਰਮੈਂਟ ਨੂੰ, ਖਾਸ ਤੌਰ ਤੇ ਜ਼ਿਆਉਲ ਹੱਕ ਦੇ ਸਮੇਂ ਤੋਂ ਹੀ ਇਸ ਦੀ ਸ਼ੁਰੂਆਤ ਹੋਈ। ਜਿਹੜੇ ਜਥੇ ਜਾਂਦੇ ਸੀ ਉਹਨਾਂ ਨੂੰ ਪ੍ਰੈਜ਼ੀਡੈਂਟ ਦੇ ਨਾਲ ਮਿਲਾਉਣ ਦੀ ਗੱਲ, ਲੰਚ, ਡਿਨਰ, ਫਿਰ ਜਦੋਂ ਨਵਾਜ਼ ਸ਼ਰੀਫ ਪ੍ਰਾਈਮ ਮਿਨਿਸਟਰ ਬਣੇ
ਉਦੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 1998 ਦੇ ਵਿੱਚ ਹੋਂਦ 'ਚ ਆਈ ਔਰ ਹੁਣ ਇਹ ਗੱਲ ਇੱਥੋਂ ਤੱਕ ਆਈ ਹੈ ਕਿ ਸਰਕਾਰੀ ਛੁੱਟੀ ਵੀ ਹੈ ਪੰਜਾਬ ਦੇ ਵਿੱਚ ਜੀ ਔਰ ਗੁਰਦੁਆਰਿਆਂ ਦੀ ਸੇਵਾ ਸੰਭਾਲ ਵੱਲ ਜਿਹੜਾ ਹੈ ਉਹ ਧਿਆਨ ਵੀ ਗਿਆ ਹੈ ਔਰ ਅੱਜ ਨਨਕਾਣਾ ਸਾਹਿਬ ਸਾਡਾ ਆਣਾ ਜਾਣਾ ਜਿਹੜਾ ਹੈ ਉਸ ਨੂੰ ਕਾਫੀ ਸੁਖੈਨ ਬਣਾਇਆ ਗਿਆ। ਚਲੋ ਇਹ ਤਾਂ ਇੱਕ ਜਜ਼ਬਾਤੀ ਗੱਲ ਹੈ ਉਸ ਧਰਤੀ ਨਾਲ ਜੁੜੀ ਹੋਈ। ਸੋ ਅਸੀਂ ਗੁਰੂ ਨਾਨਕ ਸਾਹਿਬ ਜਗਤ ਗੁਰੂ, ਇਹ ਗੱਲ ਜ਼ਾਹਰ ਹੈ ਕਿ ਸਾਡੇ ਗੁਰੂ ਨੇ। ਗੁਰੂ ਸ਼ਬਦ ਜਿਹੜਾ ਹੈ ਸੰਸਕ੍ਰਿਤ ਦੀ ਗ੍ਰੀ ਧਾਤੂ ਤੋਂ ਬਣਿਆ ਜੀ, ਜਿਸ ਦਾ ਅਰਥ ਹੈ ਖਾ ਜਾਣ ਵਾਲਾ, ਹਨੇਰੇ ਨੂੰ ਖਾਣ ਵਾਲਾ, ਡਿਸਪੈਲਰ ਆਫ ਦਾ ਡਾਰਕਨੈਸ। ਜੀ ਕਿ ਉਸ ਹਨੇਰਾ ਅਗਿਆਨਤਾ ਦਾ ਹੁੰਦਾ ਹੈ। ਅਗਿਆਨਤਾ 'ਚ ਫਸ ਕੇ ਅਸੀਂ ਬਹੁਤ ਵਾਰ ਗਲਤ ਭੁਲੇਖੇ ਵੀ ਪਾਲਦੇ ਹਾਂ। ਕਈ ਵਾਰ ਅਸੀਂ ਕਈ ਚੰਗੇ ਭਾਵਾਂ ਨੂੰ ਵੀ ਆਪਣੀ ਅਗਿਆਨਤਾ ਵਸ ਗਲਤ ਤਰੀਕੇ ਦੇ ਨਾਲ ਇੰਟਰਪ੍ਰੇਟ ਕਰਦੇ ਹਾਂ। ਅਧਿਆਤਮ ਦੀ ਦੁਨੀਆ ਦੇ ਵਿੱਚ ਬਹੁਤ ਵਾਰ ਅਗਿਆਨਤਾ ਵਸ ਜਾਲੀ ਕਿਸਮ ਦੇ ਲੋਕਾਂ ਦੇ ਪਿੱਛੇ ਜਿਹੜਾ ਲੱਗ ਕੇ ਆਪਣਾ ਜੀਵਨ ਜਿਹੜਾ ਉਹ ਜ਼ਾਇਆ ਕਰਦੇ। ਤੇ ਗੁਰੂ ਨਾਨਕ ਉਹ ਰੌਸ਼ਨੀ ਦੀ ਤਰ੍ਹਾਂ ਆਏ। ਅਸੀਂ ਇਸ ਦਿਵਸ ਨੂੰ ਵੀ, ਇੱਕ ਜ਼ਮਾਨਾ ਸੀ ਅਵਤਾਰ ਪੁਰਬ, ਆਗਮਨ ਪੁਰਬ, ਹੋਰ ਸ਼ਬਦ ਵੀ ਕਹੇ ਜਾਂਦੇ ਸੀ, ਪਰ ਘੱਟੋ ਘੱਟ ਹੁਣ ਅਵਤਾਰ ਪੁਰਬ ਵਾਲੀ ਗੱਲ ਮੁੱਕ ਗਈ ਹੈ ਕਿਉਂਕਿ ਜ਼ਾਹਰ ਹੈ ਕਿ ਗੁਰੂ ਨਾਨਕ ਪ੍ਰਕਾਸ਼ ਨੇ, ਜੋਤ ਨੇ। ਕਿਉਂਕਿ ਜਦੋਂ ਤੁਸੀਂ ਅਵਤਾਰ ਕਹਿੰਦੇ ਹੋ, ਰੀਇਨਕਾਰਨੇਸ਼ਨ ਵਿਸ਼ਨੂੰ ਦੇ ਨਾਲ ਜਾ ਕੇ ਜੁੜਦੀ ਹੈ। ਹਿੰਦੂਆਂ 'ਚ 24 ਅਵਤਾਰ, 24 ਅਵਤਾਰਾਂ ਦਾ ਕਨਸੈਪਟ ਹੈ। ਫਿਰ ਜਿਹੜਾ ਜੰਮਦਾ ਹੈ ਉਹ ਮਰਦਾ ਵੀ ਹੈ। ਤੇ ਜਿਹੜਾ ਪ੍ਰਕਾਸ਼ ਹੈ, ਪ੍ਰਕਾਸ਼ ਆਇਆ, ਪ੍ਰਕਾਸ਼ ਵੰਡਿਆ। ਪ੍ਰਕਾਸ਼ ਦੇ ਵਿੱਚ ਜਿਉਂ ਜੋਤੀ ਸੰਗ ਜੋਤ ਸਮਾਨ, ਜੋਤ ਦੇ ਨਾਲ ਜੋਤ। ਇਸ ਲਈ ਅਸੀਂ ਗੁਰੂ ਸਾਹਿਬਾਨ ਦੇ ਪ੍ਰਕਾਸ਼ ਦੇ ਉਸ ਜੀਵਨ, ਉਹਨਾਂ ਦੀ ਹਯਾਤੀ ਤੋਂ ਬਾਅਦ ਉਹਨਾਂ ਨੂੰ ਜਿਹੜਾ ਉਹ ਜੋਤੀ ਜੋਤ ਸਮਾਣਾ ਕਹਿੰਦੇ ਜੀ। ਸੋ ਗੁਰੂ ਨਾਨਕ ਸਾਹਿਬ ਨੇ ਲਗਭਗ 70 ਵਰੇ ਇਸ ਧਰਤੀ ਦੇ ਉੱਤੇ 1469 ਚ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੇ ਪ੍ਰਕਾਸ਼ਮਾਨ ਹੋਣ ਤੋਂ ਬਾਅਦ ਗੁਜ਼ਾਰੇ। ਔਰ ਭਾਈ ਗੁਰਦਾਸ ਜਿਹੜੇ ਸਾਡੇ ਬਹੁਤ ਵੱਡੇ ਸਕਾਲਰ ਨੇ, ਉਹਨਾਂ ਦਾ ਰੁਤਬਾ ਜੇ ਦੂਸਰੇ ਧਰਮਾਂ ਨਾਲ ਕੰਪੇਅਰ ਕਰਨਾ ਹੋਏ ਤੇ ਜਿਹੜਾ ਰੁਤਬਾ ਕ੍ਰਿਸਚੀਅਨਿਟੀ ਦੇ ਵਿੱਚ ਸੇਂਟ ਪੌਲ ਦਾ, ਜਿਹਨੇ ਕ੍ਰਿਸਚੀਅਨਿਟੀ ਨੂੰ ਇੰਟਰਪ੍ਰੇਟ ਕੀਤਾ, ਜਾਂ ਜੇ ਹਿੰਦੂ ਗ੍ਰੰਥਾਂ ਦੇ ਹਵਾਲੇ ਨਾਲ ਕਹਿਣਾ ਹੋਏ ਤਾਂ ਬਿਆਸ ਜੀ ਦਾ, ਜਿਨ੍ਹਾਂ ਨੇ ਬਹੁਤ ਸਾਰੀ ਰਚਨਾ ਕੀਤੀ। ਸੋ ਭਾਈ ਗੁਰਦਾਸ ਜੀ ਨੇ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਕਿ ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਪਹਿਲਾਂ ਕਿਹੋ ਜਿਹਾ ਸਮਾਂ ਸੀ ਔਰ ਪ੍ਰਕਾਸ਼ਮਾਨ ਹੋਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੀ ਜਿਹੜੀ ਹੈ ਕੀ ਕਲਾ ਹੈ, ਕੀ ਉਹਨਾਂ ਦੀ ਸ਼ਖਸੀਅਤ ਹੈ, ਰੱਬੀ ਸ਼ਖਸੀਅਤ। ਸੋ ਉਹਨਾਂ ਨੇ ਹੀ ਫਰਮਾਇਆ ਕਿ ਜ਼ਾਹਰ ਪੀਰ ਜਗਤ ਗੁਰ ਬਾਬਾ, ਜੀ, ਕਿ ਗੁਰੂ ਨਾਨਕ ਜ਼ਾਹਰਾ ਪੀਰ ਨੇ ਔਰ ਜਗਤ ਗੁਰੂ ਨੇ। ਅਸੀਂ ਉਹਨਾਂ ਨੂੰ ਆਪਣੇ ਗੁਰੂ ਕਹਿੰਦੇ ਹਾਂ, ਮੁਸਲਮਾਨ ਉਹਨਾਂ ਨੂੰ ਬੜੇ ਸਤਿਕਾਰ ਨਾਲ ਆਪਣਾ ਪੀਰ ਸਮਝਦੇ ਨੇ, ਪਰ ਭਾਈ ਸਾਹਿਬ ਕਹਿੰਦੇ ਨੇ ਕਿ ਜਗਤ ਗੁਰੂ ਨੇ, ਪ੍ਰੋਫਿਟ ਆਫ ਦਾ ਹਿਊਮਨ ਕਾਈਂਡ, ਸਾਰੀ ਇਨਸਾਨੀਅਤ ਦੇ ਉਹ ਗੁਰੂ ਨੇ। ਔਰ ਹਾਲਾਤ ਕੀ ਸਨ? ਭਾਈ ਗੁਰਦਾਸ ਜੀ ਦੇ ਸ਼ਬਦਾਂ ਨੂੰ ਜੇ ਮੈਂ ਕੋਟ ਕਰਾਂ ਤੇ ਉਹ ਉਹਨਾਂ ਦੀ ਇੱਕ ਲਿਖਤ ਹੈ ਵਾਰ ਦੇ ਵਿੱਚ ਕਿ 4 ਵਰਣ 4 ਮਜ਼ਹਬਾ ਜੱਗ ਵਿੱਚ ਹਿੰਦੂ ਮੁਸਲਮਾਨੇ, ਖੁਦੀ ਬਖੀਲੀ ਤਕਬਰੀ ਖਿੱਚੋ ਤਾਨ, ਕਰੀਣ ਤਿੰਗਾਨੇ ਗੰਗ ਬਨਾਰਸ ਹਿੰਦੂਆਂ, ਮੱਕਾ ਕਾਬਾ ਮੁਸਲਮਾਨੇ, ਸੁਨਤ ਮੁਸਲਮਾਨ ਦੀ, ਤਿਲਕ ਜੰਜੂ ਹਿੰਦੂ ਲੋਬਾਣੇ, ਬੇਦ ਕਤੇਬ ਭੁਲਾਏ ਕੇ, ਮੋਏ ਲਾਲਚ ਦੁਨੀ ਸ਼ੈਤਾਣੇ, ਸੱਚ ਕਿਨਾਰੇ ਰਹਿ ਗਏ ਖੈ ਮਰਦੇ ਬਾਹਮਣ ਮੌਲਾਣੇ, ਸਿਰੋਂ ਨਾ ਮਿੱਟੇ ਆਵਣ ਜਾਣੇ। ਹੁਣ ਇਸ ਦੀ ਜਿਹੜੀ ਕੀ ਲਾਈਨ ਹੈ ਕਿ ਇੱਕ ਪਾਸੇ ਹਿੰਦੂ ਥਾਟ ਦਾ ਜਿਹੜਾ ਚੌਧਰੀ ਬਣਿਆ ਹੋਇਆ ਉਹ ਬ੍ਰਾਹਮਣ ਹੈ ਜੀ, ਇਸਲਾਮ ਦੇ ਉੱਤੇ ਮੁੱਲਾ ਨੇ ਕਬਜ਼ਾ ਕੀਤਾ ਹੋਇਆ, ਔਰ ਇਸ ਹਿੰਦੂ ਥਾਟ ਦਾ ਆਧਾਰ ਵੇਦ ਨੇ। ਇਸਲਾਮ ਦਾ ਥਾਟ 4 ਸੈਮੈਟਿਕ ਗ੍ਰੰਥਾਂ ਦੇ ਵਿੱਚ ਹੈ, ਜਿਨ੍ਹਾਂ 'ਚ ਕੁਰਾਨ ਮਜੀਦ, ਕੁਰਾਨ ਸ਼ਰੀਫ ਹੈ, ਜ਼ੋਰੇਬ ਹੈ, ਬਾਈਬਲ ਹੈ, ਟੋਰ ਹੈ ਜੀ। ਹੁਣ ਉਹਨਾਂ ਚਾਰਾਂ ਹੀ ਜਿਹੜੀਆਂ ਨੇ ਉਹਨਾਂ ਦੇ ਗ੍ਰੰਥ, ਉਹਨਾਂ ਨੂੰ ਕਤੇਬ ਕਹਿੰਦੇ ਨੇ। ਇਸ ਲਈ ਜਦੋਂ ਬੁੱਲੇ ਸ਼ਾਹ ਕਹਿੰਦਾ ਭਾਵੇਂ ਫੋਲ ਕਿਤਾਬਾਂ ਚਾਰੇ, ਤੇ ਉਹ ਚਾਰਾਂ ਦੀ ਗੱਲ ਕਰਦਾ। ਹੁਣ ਉਹ ਕਤੇਬ ਨੇ, ਹਿੰਦੂਆਂ ਦੇ ਵੀ 4 ਵੇਦ ਨੇ, ਰਿਗ, ਸ਼ਾਮ, ਯਜੁਰ, ਅਥਰਵ। ਹੁਣ ਭਾਈ ਸਾਹਿਬ ਕਹਿੰਦੇ ਨੇ ਵੀ ਜਿਹੜਾ ਮੈਸੇਜ ਸੀ ਵੇਦਾਂ ਦਾ ਔਰ ਕਤੇਬਾਂ ਦਾ, ਵੇਦਾਂ ਦਾ ਹਿੰਦੂਆਂ ਲਈ, ਕਤੇਬਾਂ ਦਾ ਮੁਸਲਮਾਨਾਂ ਲਈ, ਉਹ ਭੁੱਲ ਗਿਆ ਉਹਨਾਂ ਨੂੰ। ਵੇਦ ਕਤੇਬ ਭੁਲਾਏ ਕੇ ਮੋਏ ਲਾਲਚ, ਇਹ ਲਾਲਚ ਦੇ ਵਿੱਚ ਫਸੇ ਹੋਏ ਨੇ। ਦੁਨੀ ਸੈਤਾਨੇ ਦੁਨੀਆ ਨੂੰ ਸਤਾ ਰਹੇ ਨੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੌਲਾਣੇ, ਕਿ ਜਿਹੜਾ ਸੱਚ ਹੈ, ਟਰੂਥ ਹੈ, ਉਹ ਕੈਜੂਅਲਟੀ ਹੈ, ਔਰ ਬਾਹਮਣ ਔਰ ਮੌਲਾਣੇ ਇੱਕ ਦੂਜੇ ਦੇ ਨਾਲ ਫਸੇ ਹੋਏ ਨੇ, ਸਿਰੋਂ ਨਾ ਮਿੱਟੇ ਆਵਣ ਜਾਣੇ। ਜਿਹੜਾ ਆਵਾਗਾਉਣ ਦਾ ਚੱਕਰ ਕੱਟਿਆ ਜਾਣਾ ਸੀ
ਉਹ ਨਹੀਂ ਹੈ। ਔਰ ਫਿਰ ਨਾਲ ਹੀ ਉਸ ਦਾ ਜਵਾਬ ਦਿੰਦੇ ਨੇ ਜਾਂ ਇਸ ਸਥਿਤੀ ਤੋਂ ਬਾਅਦ ਤਬਦੀਲੀ ਕੀ ਹੁੰਦੀ ਹੈ ਗੁਰੂ ਨਾਨਕ ਸਾਹਿਬ ਦੇ ਆਉਣ ਦੀ। ਭਾਈ ਗੁਰਦਾਸ ਜੀ ਦੇ ਸ਼ਬਦਾਂ 'ਚ ਕਿ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ, ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਸਿੱਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ, ਕਰ ਕਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ, ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ, ਗੁਰ ਮੁਖ ਕਲ ਵਿੱਚ ਪ੍ਰਗਟ ਹੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ, ਗੁਰਮੁਖ ਮੁਖੀ ਗੁਰੂ ਜੀ। ਕਿ ਹੁਣ ਗੁਰੂ ਨਾਨਕ ਉਸ ਸੂਰਜ ਦੀ ਨਿਆਈ ਨੇ ਜਿਹੜੇ ਜਦੋਂ ਪ੍ਰਗਟੇ ਧੁੰਦ ਵੀ ਚਲੀ ਗਈ, ਉਹ ਸੂਰਜ ਦੇ ਆਉਣ ਨਾਲ ਤਾਰੇ ਛੁਪ ਜਾਂਦੇ ਨੇ, ਚੰਦਰਮਾ ਦੌੜ ਜਾਂਦਾ ਹੈ। ਉਹ ਸ਼ੇਰ ਗੁਰੂ ਨਾਨਕ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਕਿ ਸਿੰਘ ਜਦੋਂ ਭਬਕਾਰ ਮਾਰਦਾ ਹੈ ਤੇ ਮਿਰਗਾਂ ਦੀ ਡਾਰ ਭੱਜੀ ਜਾਂਦੀ ਹੈ, ਰੁਕਦੇ ਨੇ। ਔਰ ਜਿੱਥੇ ਜਿੱਥੇ ਬਾਬਾ ਨਾਨਕ ਗਏ ਉਹ ਥਾਂ ਹੀ ਜਿਹੜੇ ਨੇ ਪੂਜਾ ਦੇ, ਇਬਾਦਤ ਦੇ, ਸਤਕਾਰ ਦੀ ਥਾਂ ਬਣ ਗਈ। ਔਰ ਇਹ ਸਾਰੇ ਪਾਸਿਓਂ ਧੰਨ ਨਾਨਕ ਦੀ ਗੱਲ ਹੋ ਰਹੀ ਹੈ। ਘਰ ਘਰ ਅੰਦਰ ਉਸ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਨੇ ਹਰ ਘਰ ਨੂੰ, ਜਿੱਥੇ ਧਰਮ ਦੀ ਗੱਲ ਹੈ, ਪੁਰਾਣਾ ਨਾਂ ਗੁਰਦੁਆਰੇ ਲਈ ਧਰਮਸਾਲ ਸੀ, ਧਰਮਸਾਲ ਉਹ ਹੈ ਜਿੱਥੇ ਧਰਮੀ ਲੋਕ ਘੜੇ ਜਾਂਦੇ ਨੇ। ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ, ਤੇ ਗੁਰੂ ਨਾਨਕ ਸਾਰੇ ਪਾਸੇ ਗਏ ਨੇ, ਉੱਤਰ ਦੱਖਣ ਪੁਬ ਅਰ ਪੱਛਮ ਜੈ ਜੈਕਾਰ ਜਪੰਤ ਨਰਾ। ਇੱਕੋ ਹੀ ਸੁਣਿਆ ਉਸ ਰੱਬ ਦੇ ਪਿਆਰ ਦੀ ਸੁਰਾਈ ਜੀ, ਉਸ ਸੁਰਾਈ ਚੋਂ ਪਿਆਰ ਦਾ ਵੰਡਣਾ। ਹੁਣ ਜਦੋਂ ਅਸੀਂ ਨਾਮ ਦੀ ਗੱਲ ਕਰਦੇ ਹਾਂ ਕਿ ਗੁਰੂ ਨਾਨਕ, ਔਰ ਸਮੇਂ ਦੀ ਸੀਮਾ ਹੈ, ਨਹੀਂ ਤਾਂ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦਾ ਕਿਸ ਕਦਰ ਇਹ ਰੂਹਾਨੀਅਤ ਦਾ ਸੁਨੇਹਾ, ਕਿਵੇਂ ਗੁਰੂ ਨਾਨਕ ਪਹਿਲੋਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡਾ ਭਾਗ ਹਰ ਸਿਉ ਬਣ ਆਈ, ਬਾਬਾ ਪੈਂਦਾ ਸੱਚਖੰਡ ਨੌ ਨਿਧ ਨਾਮ ਗਰੀਬੀ ਪਾਈ, ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਜੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲਕਾਈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਹੁਣ ਉਹ ਸਾਰੀ ਲੁਕਾਈ, ਉਹ ਸਾਰਾ ਪਾਸਾ ਹਾਹਾਕਾਰ ਹਨੇਰ, ਤੇ ਗੁਰੂ ਨਾਨਕ ਭਾਈ ਮਰਦਾਨੇ ਦੀ ਰਬਾਬ ਦੀਆਂ ਉਹ ਸੁਰਾਂ ਤੇ ਬਾਬੇ ਨਾਨਕ ਦੇ ਮੁਖਾਰਬਿੰਦ ਚੋਂ ਉਹ ਬਾਣੀ ਕਿ ਜਿੱਥੇ ਜਿੱਥੇ ਫਿਰ ਬਾਬਾ ਨਾਨਕ ਗਏ ਉਹ ਤੁਰਕੀ ਬਾਣੀ ਜਿਹੜੀ ਹੈ ਉਹ ਉਚਾਰੀ ਜਾਂਦੀ ਹੈ। ਚਾਰ ਚਫੇਰੇ ਠੰਡ ਵਰਤਦੀ ਹੈ ਤੇ ਚਾਰ ਚਫੇਰਾ ਜਿਹੜਾ ਉਹ ਉਸ ਰੱਬ ਦੇ, ਔਰ ਇੱਕੋ ਹੀ ਸਧਾਰਨ ਹਰ ਬੰਦੇ ਤੱਕ ਕਿਰਤੀ ਤੱਕ ਇਹ ਸੁਨੇਹਾ, ਨਾਮ ਜਪੋ ਕਿਰਤ ਕਰੋ ਵੰਡ ਛਕੋ, ਉਸ ਰੱਬ ਨੂੰ ਯਾਦ ਰੱਖੋ ਜਿਸ ਨੇ ਤੁਹਾਨੂੰ ਪੈਦਾ ਕੀਤਾ ਹੈ, ਹੱਕ ਹਲਾਲ ਦੀ ਕਮਾਈ ਖਾਓ ਔਰ ਉਹਨੂੰ ਵੀ ਵੰਡ ਕੇ ਛਕੋ। ਸੋ ਇਹੀ ਨਹੀਂ, ਜਿਸ ਕਿਸਮ ਦੀ ਸਾਂਝ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਦਿੱਤੀ, ਪਰ ਨਾਲ ਦੀ ਨਾਲ ਧਰਮ ਉਸ ਤੋਂ ਪਹਿਲਾਂ ਵੀ ਜਤੀ ਜੋਗੀ ਸਿੱਧ ਕੋ ਉੱਤੇ ਚੜਿਆ, ਕੋਈ ਪਹਾੜਾਂ ਤੇ ਚੜਿਆ, ਕੋਈ ਪੁੱਠਾ ਲਟਕ ਰਿਹਾ, ਕਿਸੇ ਨੇ ਸਿਰ 'ਚ ਸਵਾਹ ਪਾਈ ਹੈ, ਕਿਸੇ ਨੇ ਜਟਾਵਾਂ ਰੱਖੀਆਂ, ਵਾਲ ਸਾਰੇ ਐਂ ਬਣੇ ਹੋਏ ਨੇ, ਉਹ ਰੱਸੀਆਂ ਬਣਾਈਆਂ ਹੋਈਆਂ। ਹੁਣ ਉਹਨਾਂ ਸਾਰਿਆਂ, ਉਹ ਇਹ ਸਮਝਦੇ ਸੀ ਗ੍ਰਸਤੀ ਨੀਵੇਂ ਨੇ, ਇਹ ਦੁਨੀਆਦਾਰ ਲੋਕ ਆਸ਼ੀ 'ਚ ਪਏ, ਘਰਾਂ 'ਚ ਮੋਹ ਮਾਇਆ ਬੱਚਿਆਂ ਦੇ 'ਚ ਪਏ। ਪਰ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਚੈਲੰਜ ਕੀਤਾ। ਉਹਨਾਂ ਨੇ ਕਿਹਾ ਵੀ ਹੋਏ ਅਤੀਤ ਗ੍ਰਸਤ ਅਜ ਉਹਨੂੰ ਹੂੰ ਕੇ ਗ੍ਰਹਿ ਮੰਗਣ ਜਾਏ, ਵੀ ਤੁਸੀਂ ਕਿਹੜੇ ਪਾਸਿਓਂ ਸੁਪੀਰੀਅਰ ਹੋ ਜੀ, ਵੀ ਤੁਸੀਂ ਤਾਂ ਅਤੀਤ ਭਗੌੜੇ ਹੋ ਗਏ, ਪਰ ਮੰਗਣ ਕਿੱਥੇ, ਤੁਹਾਡੀ ਰੋਟੀ ਕਿੱਥੋਂ ਆਉਂਦੀ ਹੈ ਜੀ ਜੀ, ਉਹਨਾਂ ਗ੍ਰਸਤੀਆਂ ਤੋਂ ਹੀ ਆਉਂਦੀ ਹੈ ਜਿਹੜੇ ਕਿਰਤ ਕਰਦੇ ਨੇ। ਔਰ ਇਸੇ ਤਰ੍ਹਾਂ ਜਿਨ੍ਹਾਂ ਨੂੰ ਜਿਹੜੇ ਵੇਲੜ ਅੱਜ ਕਿੰਨੇ ਸਾਧ ਸੰਤ, ਕਿੰਨਾ ਤੁਰੇ ਮੰਤਰੀ ਜੰਤਰੀ ਤੰਤਰੀ ਕਈ ਕੁਛ ਬਣਿਆ ਹੋਇਆ, ਤੇ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਵੀ ਇਹ ਜਿਹੜੇ ਨੇ ਇਹ ਵੇਲੜ ਵੈਣ ਵਾਲੇ ਹੋਏ ਅਤੀਤ ਗ੍ਰਸਤ ਅਜ ਉਹਨੂੰ ਕੀ ਗ੍ਰਹਿ ਮੰਗਣ ਜਾਈ। ਇਹ ਗੱਲ ਸਮਝਾ ਕੇ ਜਿਹੜੀ ਭਾਈ ਗੁਰਦਾਸ ਜੀ ਨੇ ਯਾਦ ਕਰਾਈ, ਗੁਰੂ ਸਾਹਿਬ ਨੇ ਫਰਮਾਇਆ ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲੱਗੀਐ ਪਾਏ, ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ। ਕਿ ਇਹ ਜਿਹੜੇ ਗੁਰੂ ਪੀਰ ਬਣੇ ਹੋਏ ਨੇ ਮੰਗਣ ਜਾਂਦੇ ਨੇ, ਇਹਨਾਂ ਦੇ ਕਦੇ ਪੈਰੀ ਨਾ ਲੱਗੋ। ਕਿ ਅਲਟੀਮੇਟਲੀ ਉਹ ਸਧਾਰਨ ਬੰਦਾ ਭਾਈ ਲਾਲੋ, ਜਿਸ ਦੀ ਕੋਧਰੇ ਦੀ ਰੋਟੀ ਨੂੰ ਗੁਰੂ ਨਾਨਕ ਸਾਹਿਬ ਹੱਥ 'ਚ ਫੜ ਕੇ ਮਲਕ ਭਾਗੋ ਦੇ ਮਾਲਪੂੜੇ ਨੂੰ ਕਹਿੰਦੇ ਨੇ ਇਹ ਗਰੀਬਾਂ ਦਾ ਲਹੂ ਹੈ, ਇਹ ਇੱਕ ਕਿਰਤੀ ਸਿੱਖ ਦੀ ਜਿਹੜੀ ਹੈ ਅੰਮ੍ਰਿਤ ਦੀ ਕਮਾਈ ਹੈ। ਔਰ ਉਹੀ ਚੈਲੰਜ ਜਿਹੜਾ
ਇਹਨਾਂ ਐਕਸਪਲੋਇਟਡ ਲੇਬਰ ਵਾਲਿਆਂ ਨੂੰ ਚੈਲੰਜ ਹੈ, ਉਹੀ ਬਾਦਸ਼ਾਹਾਂ ਨੂੰ ਹੈ, ਵੇੜਿਆਂ ਨੂੰ। ਜੇ ਅਫਗਾਨ ਹਾਕਮ ਨੇ ਜ਼ੁਲਮ ਕਰਦੇ ਨੇ, ਗੁਰੂ ਸਾਹਿਬ ਫਰਮਾਉਂਦੇ ਨੇ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਕਾਓ ਰਤ ਪਿਤ ਕੁੱਤਿਓ ਚਟ ਜਾਓ। ਬਾਬਰ ਦੇ ਜ਼ੁਲਮਾਂ ਦੀ ਗੱਲ ਅਸੀਂ ਪਿਛਲੇ ਦਿਨਾਂ 'ਚ ਵੀ ਕੀਤੀ ਕਿ ਕਿਵੇਂ ਉਹ ਰਾਗ ਤਲੰਗ ਦਾ ਸ਼ਬਦ ਹੋਏ, ਰਾਗ ਆਸਾ ਦਾ ਹੋਏ, ਉਸ ਨੂੰ ਜਿਹੜਾ ਉਹ ਜ਼ਾਬਰ ਜਿਹੜਾ ਔਰ ਉਸ ਦੀ ਫੌਜ ਨੂੰ ਪਾਪ ਕੀ ਜੰਜ ਜੀ। ਔਰ ਇਹ ਸਿਖਾਇਆ ਗੁਰੂ ਨਾਨਕ ਨੇ ਕਿ ਭਾਈ ਅਲਟੀਮੇਟਲੀ ਇਸ ਧਰਤੀ ਦੇ ਉੱਤੇ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਦਿਆਂ ਕਿਸੇ ਡਰ, ਕਿਸੇ ਖੌਫ ਦੇ ਵਿੱਚ ਨਹੀਂ ਹੋਣਾ। ਉਸ ਨਿਰੰਕਾਰ ਤੇ ਭਰੋਸਾ ਰੱਖੋ ਔਰ ਉਸ ਨਿਰੰਕਾਰ ਦੇ ਪਿਆਰ ਦਾ ਸੁਨੇਹਾ ਜੇ ਭਾਈ ਮਰਦਾਨਾ ਨਾਲ ਨੇ ਤੇ ਫਿਰ ਉਹੀ ਭਾਈ ਮਰਦਾਨੇ ਦੀ ਜਿਹੜੀ ਹੈ। ਔਰ ਜਦੋਂ ਅਸੀਂ ਜਨਮ ਸਾਖੀਆਂ ਦੂਸਰੇ ਆਪਣੇ ਸਾਧਨ ਦੇਖਦੇ ਤੇ ਉਹ ਕਈ ਵਾਰ ਬੇਸ਼ੱਕ ਅੱਜ ਜਦੋਂ ਅਸੀਂ ਬਹੁਤ ਸਾਰੀਆਂ ਡਿਬੇਟਸ, ਡਿਸਕਸ਼ਨਸ ਔਰ ਐਵੇਂ ਚੁੰਚ ਗਿਆਨ ਵਾਲੇ ਲੋਕਾਂ ਵੱਲ ਸੁਣਦੇ ਹਾਂ, ਪਰ ਮੈਨੂੰ ਉਹ ਉਹਨਾਂ ਦੀ ਜਿਹੜੀਆਂ ਪੁਰਾਤਨ ਲਿਖਤਾਂ ਦੇ ਸਾਦਾ ਸ਼ਬਦ ਨੇ, ਆਮ ਲੋਕਾਂ ਨੂੰ ਵੀ ਸਮਝ ਆਉਂਦੇ ਸਨ, ਉਹ ਬਹੁਤ ਚੰਗੇ ਲੱਗਦੇ ਨੇ। ਜਿਹਦੇ 'ਚ ਉਹਨਾਂ ਨੇ ਕਹਿਣਾ ਕਿ ਮਰਦਾਨਿਆਂ ਰਬਾਬ ਵਜਾਏ ਕਾਈ ਗੱਲ ਨਿਰੰਕਾਰ ਦੀ ਸਿਫਤ ਸਲਾਹ ਦੀ ਕਰੀਏ ਜੀ ਕਿ ਰਬਾਬ ਵਜਾਓ, ਜਦ ਮਰਦਾਨਿਆਂ ਰਬਾਬ ਵਜਾਏ ਬਾਣੀ ਆਈ ਹੈ। ਹੁਣ ਉਹ ਭਾਈ ਮਰਦਾਨਾ ਸਫਰਾਂ ਦਾ ਸਾਥੀ ਹੈ। ਅੱਜ ਅਸੀਂ 10 ਮੀਲ ਡਰਾਈਵ ਕਰਕੇ ਜਾਣਾ ਹੋਏ, ਅਸੀਂ ਮੇਕ ਸ਼ੋਰ ਕਰਦੇ ਹਾਂ ਪਾਣੀ ਦੀ ਬੋਟਲ ਸਾਡੇ ਕੋਲ ਹੈ, ਦੂਸਰਾ ਤੇਲ ਹੈ ਕਿ ਤੁਸੀਂ ਅੱਜ ਅੰਦਾਜ਼ਾ ਲਾਓ ਕਿ 40-50 ਹਜ਼ਾਰ ਮੀਲ ਤੋਂ ਜ਼ਿਆਦਾ ਦਾ ਸਫ਼ਰ ਉਸ ਜ਼ਮਾਨੇ 'ਚ, ਜਦੋਂ 4 ਚਫੇਰੇ ਕੋਈ ਜੀਟੀ ਰੋਡ ਨਹੀਂ ਬਣੇ ਹੋਏ, ਕੋਈ 4 ਚਫੇਰੇ ਕਿਤੇ ਲਟੇਰੇ, ਕਿਤੇ ਠੱਗ, ਸੱਜਣ ਠੱਗ ਵਰਗੇ, ਕਿਤੇ ਭੂਮੀਏ ਚੋਰ ਵਰਗੇ, ਕਿਸ ਕਿਸਮ ਦਾ ਉਹ ਸਾਰਾ ਖਿੱਤਾ। ਅੱਜ ਕਿੰਨਾ ਕ੍ਰਾਈਮ ਹੈ, ਇੰਨੀ ਪੁਲਿਸਿੰਗ ਦੇ ਹੁੰਦੇ ਆ ਤਾਂ ਉਦੋਂ ਕੌਣ ਪੁੱਛਦਾ ਸੀ? ਜੀ ਬਿਲਕੁਲ। ਲੇਕਿਨ ਅੰਦਰ ਉਹ ਪਿਆਰ ਦੀ ਖਿੱਚ ਹੈ, ਪਿਆਰ ਹੈ ਲੁਕਾਈ ਦਾ। ਔਰ ਜਿਵੇਂ ਅਸੀਂ ਉਹਨਾਂ ਦਾ ਬਚਪਨ ਪੜ੍ਹਦੇ ਕਿ ਗੁਰੂ ਨਾਨਕ ਸਾਹਿਬ ਉਸ ਨਿਰੰਕਾਰ ਦੀ ਯਾਦ 'ਚ ਆਪਣੇ ਮਿਸ਼ਨ ਵੱਲ ਜਿਹੜੇ ਨੇ ਉਸ ਚਿੰਤਨ ਦੇ ਵਿੱਚ ਨੇ। ਤੇ ਵੈਦ ਮਾਂ ਪਿਓ ਸਾਦੇ ਨੇ ਵੀ ਪਤਾ ਨਹੀਂ ਮੁੰਡਾ ਬਿਮਾਰ ਹੈ, ਖਾਂਦਾ ਪੀਂਦਾ ਨਹੀਂ ਹੈ, ਉੱਠਦਾ ਨਹੀਂ ਹੈ, ਵੇਲੇ ਸਿਰ ਸੌਂਦਾ ਨਹੀਂ ਹੈ। ਇਹੀ ਹੁੰਦਾ ਘਰਾਂ 'ਚ, ਜਿਵੇਂ ਹੁੰਦਾ ਅਸੀਂ ਬੱਚਿਆਂ ਦਾ ਫਿਕਰ ਕਰਦੇ ਜੀ। ਤੇ ਹੁਣ ਉਹ ਵੈਦ ਆ ਜਾਂਦਾ ਤੇ ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਾਹ ਭੋਲਾ ਵੈਦ ਨਾ ਜਾਣਹੀ ਕਰਖ ਕਲੇਜੇ ਮਾਂ। ਜੀ ਸਮੱਸਿਆ ਇਹ ਹੈ ਵੀ ਇਹ ਕਲੇਜੇ ਦੀ ਕਰਖ ਨੂੰ ਕੋਈ ਨਹੀਂ ਸਮਝਦਾ ਜੀ ਜੀ। ਔਰ ਦੁਨੀਆਦਾਰ ਇੱਕ ਆਪਣੀ ਦੌੜ 'ਚ ਹੁੰਦੇ ਨੇ ਔਰ ਇਧਰ ਜਿਹੜੀ ਇਹ ਕਰਖ ਕਲੇਜੇ ਜਿਹੜੀ ਨਿਰੰਕਾਰ ਦੀ ਇਹ ਜੋਤ ਆਪਣਾ ਸੁਨੇਹਾ ਦੇਣ ਆਉਂਦੇ ਨੇ, ਉਹ ਉਹੀ ਪੀੜ ਉਹਨਾਂ ਨੂੰ ਘਰ ਨਹੀਂ ਬਹਿਣ ਦਿੰਦੀ। ਔਰ ਮੈਂ ਸਮਝਦਾ ਵੀ ਗੁਰੂ ਨਾਨਕ ਦੀ ਉਮਤ ਜੇ ਅੱਜ ਦੇ ਸੰਦਰਭ ਦੇ ਵਿੱਚ ਗੱਲ ਕਰੀਏ ਕਿ ਕਿਵੇਂ ਅੱਜ ਪਿਛਲੇ 3 ਦਹਾਕਿਆਂ ਤੋਂ ਅਸੀਂ ਦੇਖਦੇ ਹਾਂ ਕਿਵੇਂ 1.5 ਲੱਖ ਗੁਰੂ ਨਾਨਕ ਦੇ ਪੁੱਤਰ ਪੁੱਤਰੀਆਂ ਇਸ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਦਿਆਂ ਉਹਨਾਂ ਨੇ ਸ਼ਹੀਦੀ ਜਾਮ ਪੀਤੇ, ਉਹਨਾਂ ਨੇ ਵੀ ਟੱਠਿਆ ਅਕਾਲ ਤਖਤ ਦੇਖਿਆ। ਉਹ ਕਰਕ ਕਲੇਜੇ ਮਾਂ ਹੈ ਜੀ। ਉਹ ਜਿਹੜੀ ਕਲੇਜੇ 'ਚ ਕਰਕ ਪਈ ਉਹਨੇ ਬਹਿਣ ਨਹੀਂ ਦਿੱਤਾ ਹੈ, ਫਿਰ ਤੁਰ ਪਏ ਇਸ ਰਸਤੇ ਤੇ। ਉਸ ਆਪਣੇ ਕਿਰਪਾਨ ਨੂੰ ਆਪਣੀ ਛਾਤੀ ਨਾਲ ਲਾ ਕੇ ਜੋ ਕਰ ਸਕਦੇ ਸੀ ਕਰਨ ਦੇ ਲਈ ਕਿ ਭਾਈ ਨਹੀਂ, ਹੁਣ ਇੱਜ਼ਤ ਤੇ ਅਜ਼ਮਤ ਦੇ ਲਈ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਔਰ ਉਹਨਾਂ ਨੇ ਕਿਵੇਂ ਕੁਰਬਾਨੀਆਂ ਦਾ ਇਤਿਹਾਸ ਸਿਰਜਿਆ। ਅੱਜ ਜਦੋਂ ਅਸੀਂ ਇਸ ਦਿਨ ਨੂੰ, ਕੱਲ ਵੀ ਅਸੀਂ ਇਸ ਤੇ ਵਿਚਾਰ ਕਰਾਂਗੇ, ਪਰ ਅੱਜ ਕਿਉਂਕਿ ਮੇਰੇ ਮਨ 'ਚ ਕੁਦਰਤੀ ਇਹ ਭਾਵੁਕਤਾ ਵੀ ਸੀ ਜਦੋਂ ਮੈਂ ਨਨਕਾਣਾ ਸਾਹਿਬ ਦੀ ਉਸ ਡੀਟੇਲ ਨੂੰ ਦੇਖਿਆ, ਮੈਂ ਚਾਹਿਆ ਕਿ ਵੀ ਅੱਜ ਮੈਂ ਇਸ ਦੇ ਉੱਤੇ ਗੱਲ ਕਰਾਂ। ਸੋ ਇੱਕ ਪਾਸੇ ਅਸੀਂ ਬੜੀਆਂ ਸੈਲੀਬ੍ਰੇਸ਼ਨਸ ਕਰ ਰਹੇ ਹਾਂ, ਆਤਿਸ਼ਬਾਜ਼ੀਆਂ ਹੋਣਗੀਆਂ, ਬੜੇ ਦੀਵਾਨ, 10-10 ਜਿਹੜੀਆਂ ਨੇ ਆਈਟਮਸ ਵਾਲੇ ਲੰਗਰ, ਤੇ ਇੱਕ ਪਾਸੇ ਸਾਨੂੰ ਉਹਨਾਂ ਦਾ ਧਿਆਨ, ਕਿਉਂਕਿ ਇਹ ਦਿਨ ਉਹੀ ਨੇ, ਨਵੰਬਰ ਦਾ ਹਫਤਾ ਚੱਲ ਰਿਹਾ ਹੈ, 30 ਸਾਲ ਪਹਿਲਾਂ ਕਿਵੇਂ ਸਾਡੇ ਹਜ਼ਾਰਾਂ ਵੀਰ ਭੈਣਾਂ ਜਿਹੜੇ ਨੇ ਉਹ ਨਸਲਕੁਸ਼ੀ ਦਾ ਸ਼ਿਕਾਰ ਹੋਏ, ਸਾਡੀਆਂ ਬੀਬੀਆਂ ਕਿਵੇਂ ਉਹ ਸਾਰੇ ਜਿਹੜਾ ਬੇਪਤ ਹੋਈਆਂ। ਔਰ ਇਸ ਸਾਰੇ ਚੋਂ ਜੇ ਕੌਮ ਇਸ ਪਾਸੇ ਵੱਲ ਨਾ ਤੁਰੇਗੀ ਕਿ ਭਾਈ ਅਲਟੀਮੇਟਲੀ ਗੁਰੂ ਨਾਨਕ ਸਾਹਿਬ ਨੇ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਇਸ ਡਗਰ ਤੇ ਤੁਰਨ ਦੀ ਜਾਂਚ ਦੱਸੀ ਹੈ, ਤੇ ਫਿਰ ਬਾਕੀ ਜੋ ਕੁਝ ਅਸੀਂ ਕਰਦੇ ਹਾਂ ਉਹ ਇੱਕ ਕਰਮਕਾਂਡ ਬਣ ਜਾਂਦਾ। ਕਰਮਕਾਂਡ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਤੁਸੀਂ ਕਿਸੇ ਚੀਜ਼ ਨੂੰ ਰਿਚੁਅਲੀ ਕਰਦੇ ਹੋ, ਪ੍ਰੈਕਟਿਸ ਉਹਦੀ ਕਰਦੇ ਹੋ, ਪਰ ਉਹਦੀ ਸਪਿਰਿਟ ਨਹੀਂ ਹੁੰਦੀ, ਉਹਦੇ ਵਿਚਲਾ ਜਿਹੜਾ ਮੈਸੇਜ ਹੈ ਉਹ ਮੈਸੇਜ ਗਾਇਬ ਹੋ ਜਾਂਦਾ। ਔਰ ਬਹੁਤ ਵਾਰ ਮੈਂ ਅਫਸੋਸ ਨਾਲ ਗੱਲ ਕਹਿੰਦਾ ਕਿ ਸਾਡੇ ਬਹੁਤ ਸਾਰੇ ਗੁਰਦੁਆਰਿਆਂ 'ਚ ਸਾਡੇ ਆਪਣੇ ਜੀਵਨ ਦੇ ਵਿੱਚ
ਸਿੱਖੀ ਦੀ ਖੁਸ਼ਬੂ ਨਹੀਂ ਹੈ, ਸਿੱਖੀ ਦੀ ਮਹਿਕ ਨਹੀਂ ਹੈ। ਅਸੀਂ ਬਹੁਤ ਸਾਰੀਆਂ ਗੱਲਾਂ ਦਿਖਾਵੇ ਦੇ ਤੌਰ ਤੇ ਕਰਦੇ ਹਾਂ, ਪਰ ਜਿਹੜੇ ਸਾਡੇ ਇਮੀਡੀਏਟ ਕਿਵੇਂ ਅਸੀਂ ਫਜ਼ੂਲ ਖਰਚੀਆਂ ਕਰਦੇ ਹਾਂ, ਕਿਸ ਕਿਸਮ ਦਾ ਸਾਡਾ ਜੀਵਨ ਸਟਾਈਲ ਹੈ। ਅੱਜ ਤੁਸੀਂ ਸਿੱਖਾਂ ਦੇ ਵਿਆਹ ਦੇਖੋ, ਲੱਖਾਂ ਡਾਲਰ ਜਿਹੜੇ ਨੇ ਪਾਰਟੀਆਂ ਦੇ ਉੱਤੇ ਪੁੱਠੇ ਹੋਏ ਹੁੰਦੇ ਨੇ। ਹੁਣ ਇਹ ਕਿਹੜਾ ਸੁਨੇਹਾ ਜਿਸ ਗੁਰੂ ਨਾਨਕ ਦੀ ਉਮਤ ਨੂੰ ਗੁਰੂ ਨਾਨਕ ਨੇ ਉਹ ਅੰਮ੍ਰਿਤ ਦੇ ਘੁੱਟ ਦਿੱਤੇ ਹੋਣ, ਉਹ ਨਾਮ ਦਾ ਨੈਕਟਰ ਦਿੱਤਾ ਹੋਏ, ਜਿਸ ਖੁਸ਼ਬੂ ਦੇ ਥੱਲੇ, ਜਿਸ ਫ੍ਰੈਗਰੈਂਸ ਦੇ ਥੱਲੇ। ਔਰ ਜਦੋਂ ਮੈਂ ਇਹ ਵਾਕਿਆ ਦੇਖਦਾ ਕਿ ਵੀ ਗੁਰੂ ਨਾਨਕ ਸਾਹਿਬ ਅਚਲ ਬਟਾਲੇ 5 ਉਦਾਸੀਆਂ ਉਹਨਾਂ ਨੇ ਕੀਤੀਆਂ, ਅਚਲ ਬਟਾਲੇ ਤੋਂ ਮੁਲਤਾਨ ਆਏ। ਮੁਲਤਾਨ ਜਿਹੜਾ ਹੈ ਉਹ ਸੂਫੀ ਸੈਂਟਰ ਰਿਹਾ, ਸੂਫੀ ਫਕੀਰਾਂ ਦਾ, ਸਾਧੂਆਂ ਦਾ। ਤੇ ਉਹਨਾਂ ਨੂੰ ਪਤਾ ਲੱਗਾ ਵੀ ਬਾਬਾ ਨਾਨਕ ਆਏ ਨੂੰ, ਜਿਵੇਂ ਇਨਸਿਕਿਉਰ ਵੀ ਹੁੰਦੇ ਨੇ ਕਿ ਵੀ ਏਡੇ ਵੱਡੇ ਪ੍ਰਕਾਸ਼ਮਾਨ ਗੁਰੂ ਨੇ, ਲੋਕ ਤਾਂ ਉਹਨਾਂ ਦੇ ਪਿੱਛੇ ਲੱਗਣਗੇ। ਔਰ ਉਹਨਾਂ ਨੇ ਅੱਗੋਂ ਸ਼ਹਿਰ ਦੇ ਬਾਹਰ-ਬਾਹਰ ਉਹ ਪੀਰ ਮਿਲੇ, ਔਰ ਉਹਨਾਂ ਨੇ ਇੱਕ ਦੁੱਧ ਦਾ ਪਿਆਲਾ ਗੁਰੂ ਜਿਹੜਾ ਲਬਾਲਬ ਭਰਿਆ ਹੋਇਆ ਸੀ ਗੁਰੂ ਨਾਨਕ ਸਾਹਿਬ ਦੇ ਅੱਗੇ ਰੱਖਿਆ। ਸੁਨੇਹਾ ਇਹ ਸੀ ਕਿ ਵੀ ਇਹ ਸ਼ਹਿਰ ਜਿਹੜਾ ਹੈ ਪਹਿਲਾਂ ਹੀ ਭਰਿਆ ਹੋਇਆ, ਇੱਥੇ ਫਕੀਰ ਬਹੁਤ ਨੇ, ਤੁਹਾਡੀ ਲੋੜ ਨਹੀਂ। ਪਰ ਭਾਈ ਗੁਰਦਾਸ ਜੀ ਨੇ ਬੜੀ ਖੂਬਸੂਰਤੀ ਨਾਲ ਉਸ ਨੂੰ ਜਿਹੜਾ ਕਲਮਬੱਧ ਕੀਤਾ ਕਿ ਮੇਲਿਓਂ ਬਾਬਾ ਉੱਠਿਆ, ਮੁਲਤਾਨੇ ਦੀ ਜ਼ਿਆਰਤ ਜਾਈ, ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ, ਬਾਬੇ ਕੱਢ ਕਰ ਬਗਲ ਤੇ ਚਮੇਲੀ ਦੁੱਧ ਵਿੱਚ ਰਲਾਈ, ਜਿਉਂ ਸਾਗਰ ਵਿੱਚ ਗੰਗ ਸਮਾਈ। ਹੁਣ ਗੁਰੂ ਨਾਨਕ ਸਾਹਿਬ ਨੇ ਉਸ ਦੁੱਧ ਦੇ ਜਿਹੜਾ ਭਰਿਆ ਪਿਆਲਾ ਉਸ ਦੇ ਉੱਤੇ ਚਮੇਲੀ ਦਾ ਫੁੱਲ ਰੱਖ ਦਿੱਤਾ, ਸੁਨੇਹਾ ਦਿੱਤਾ ਕਿ ਰੱਬ ਦੇ ਬੰਦੇ ਫਕੀਰ ਇਹ ਤਾਂ ਫ੍ਰੈਗਰੈਂਸ ਹੁੰਦੇ ਨੇ, ਖੁਸ਼ਬੂ ਹੁੰਦੇ ਨੇ, ਇਹਨਾਂ ਨੂੰ ਤੁਸੀਂ ਕੈਦ ਨਹੀਂ ਕਰ ਸਕਦੇ, ਇਹ ਕਿਸੇ ਕਬਜ਼ੇ 'ਚ ਨਹੀਂ ਹੁੰਦੇ, ਇਹਨਾਂ ਦੇ ਅੰਦਰ ਕੋਈ ਲਾਲਸਾ ਨਹੀਂ ਹੁੰਦੀ, ਇਹ ਖੁਸ਼ਬੂ ਹੁੰਦੇ ਨੇ, ਖੁਸ਼ਬੂ ਵੰਡਦੇ ਜਾਂਦੇ ਨੇ। ਔਰ ਖੁਸ਼ਬੂ ਨੂੰ ਤੁਸੀਂ ਕਦੇ ਕੈਦ ਨਹੀਂ ਕਰ ਸਕਦੇ, ਖੁਸ਼ਬੂ ਨੂੰ ਤੁਸੀਂ ਮਹਿਸੂਸ ਕਰ ਸਕਦੇ ਹੋ। ਜੀ ਜੀ। ਸੋ ਮੈਂ ਸਮਝਦਾ ਵੀ ਇਹ ਮੈਸੇਜ ਗੁਰੂ ਨਾਨਕ ਸਾਹਿਬ ਨੇ ਆਪਣੀ ਉਮਤ ਨੂੰ ਵੀ ਦਿੱਤਾ ਸੀ ਕਿ ਮੇਰੇ ਸਿੱਖੋ ਖੁਸ਼ਬੂ ਨੇ, ਫ੍ਰੈਗਰੈਂਸ ਨੇ, ਜਿੱਥੇ ਜਿੱਥੇ ਮੇਰਾ ਸਿੱਖ ਜਾਏਗਾ ਉਹਦੀ ਫ੍ਰੈਗਰੈਂਸ ਦੇ ਨਾਲ ਕੁੱਲ ਧਰਤੀ ਜਿਹੜੀ ਹੈ ਉਹ ਮਹਿਕੇਗੀ। ਔਰ ਇਹ ਲਗਭਗ 230 ਵਰੇ ਤੋਂ ਜ਼ਿਆਦਾ ਉਹ ਮਨੁੱਖ ਘੜਿਆ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ, 5 ਕਕਾਰੀ ਅੰਮ੍ਰਿਤਧਾਰੀ ਰੂਪ ਵਾਲਾ ਸਿੰਘ, ਜਿਸ ਦਾ ਜੀਵਨ ਖੁਸ਼ਬੂ ਦੇ ਨਾਲ ਭਰਿਆ ਹੋਣਾ ਚਾਹੀਦਾ ਸੀ। ਪਰ ਅੱਜ ਅਸੀਂ ਕਿਸ ਮੁਕਾਮ ਤੇ ਹਾਂ? ਗੁਰਦੁਆਰਿਆਂ ਦੇ ਵਿੱਚ ਛੋਟੇ ਛੋਟੇ ਅਹੁਦਿਆਂ ਦੇ ਲਈ ਝਗੜੇ, ਸਾਡੀ ਬਦ ਜ਼ਬਾਨ, ਬਦ ਕਲਾਮ, ਸਾਡੇ ਜੀਵਨ ਸਟਾਈਲ ਦੇ ਵਿੱਚ ਬੇਈਮਾਨੀ, ਝੂਠ, ਜਿਸ ਤਰੀਕੇ ਦੇ ਨਾਲ ਧੋਖਾ, ਰਿਸ਼ਤੇਦਾਰੀਆਂ ਦੇ ਵਿੱਚ, ਆਪਸ ਦੇ ਵਿੱਚ ਦਿਖਾਵਾ, ਇਹ ਕਿਹੜੇ ਅਸੀਂ ਕਿਸੇ ਨੂੰ ਕੀ ਕਹਿਣਾ? ਅਸੀਂ ਸੁਣਾਈ ਜਾਈਏ ਕਿ ਜੀ ਗੁਰੂ ਨਾਨਕ ਸਾਹਿਬ ਨੇ ਮੱਕਾ ਫੇਰਿਆ, ਬਗਦਾਦ 'ਚ ਇਹ ਕਿਹਾ, ਨਮਾਜ਼ੀਆਂ ਨੂੰ ਉਹਨਾਂ ਨੇ ਇਹ ਕਿਹਾ। ਸਾਡਾ ਆਪਣਾ ਕੀ ਹਾਲ ਹੈ ਜੀ ਕਿ ਅਸੀਂ ਆਪਣੇ ਰਸਤੇ ਤੋਂ ਵੀ ਭਗੌੜੇ ਹਾਂ, ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਨ ਵਾਲਿਆਂ ਨੂੰ ਵੀ ਅਸੀਂ ਸਮਝਦੇ ਹਾਂ ਇਹ ਕ੍ਰੇਜ਼ੀ ਕਿਸਮ ਦੇ ਲੋਕ ਨੇ। ਔਰ ਇਧਰ ਗੁਰੂ ਨਾਨਕ ਸਾਹਿਬ ਨੇ ਰੱਬ ਦੇ ਪਿਆਰ ਦੇ ਵਿੱਚ ਇਹੀ ਕਰੇਜ਼ ਹੁੰਦਾ। ਔਰ ਮੈਂ ਇਸ ਗੱਲ ਨੂੰ ਅਕਸਰ, ਜਿਹੜਾ ਮੈਨੂੰ ਇਹ ਸ਼ਬਦ ਚੰਗੇ ਲੱਗਦੇ ਨੇ ਗੁਰੂ ਨਾਨਕ ਸਾਹਿਬ ਦੇ, ਉਹਨਾਂ ਚੋਂ ਇਹ ਹਮੇਸ਼ਾ ਇੱਕ ਇਹ ਹੈ ਕਿ ਕੋ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਬੇਚਾਰਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ। ਵੀ ਕਹਿੰਦਾ ਇਹ ਆਦਮੀ ਹੈ, ਕਹਿੰਦਾ ਭੂਤਣਾ ਹੈ, ਕਹਿੰਦਾ ਜਾਣ ਦਿਓ ਰੱਬ ਦਾ ਬੰਦਾ। ਕਹਿੰਦਾ ਵੀ ਮੇਰੀ ਇਹ ਦੀਵਾਨਗੀ ਹੈ, ਉਸ ਸ਼ਾਹ ਦੀ, ਉਸ ਪਿਆਰ ਦੀ ਬਾਵਰਾਪਨ ਹੈ, ਇਹ ਕੌਣ ਜਾਣ ਸਕਦਾ ਕਿ ਵੀ ਇਹ ਕੀ ਪੀੜ ਹੈ। ਔਰ ਮੈਂ ਸਮਝਦਾ ਵੀ ਅੱਜ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦਾ 535ਵਾਂ ਪ੍ਰਕਾਸ਼ ਪੁਰਬ ਮਨਾ ਰਹੇ, ਸੰਗਤਾਂ ਨੂੰ ਅਸੀਂ ਮੁਬਾਰਕਬਾਦ ਦਿੰਦੇ ਜੀ। ਪਰ ਅਗੇਨ ਮੈਂ ਇਹੀ ਕਹਿਣਾ ਚਾਹੁੰਦਾ ਕਿ ਅਸੀਂ ਸੱਚ ਨੂੰ ਪਛਾਣੀਏ, ਸੱਚ ਦੇ ਨੇੜੇ ਹੋਈਏ, ਸੱਚ ਤੋਂ ਦੂਰ। ਔਰ ਸੱਚ ਦਾ ਰਸਤਾ ਪਿਆਰ ਦਾ ਰਸਤਾ ਹੈ, ਆਪਣਿਆਂ ਦੇ ਨਾਲ ਪਿਆਰ ਦੇ ਨਾਲ। ਪਰ ਦੁਸ਼ਮਣ ਦੇ ਪ੍ਰਤੀ ਜਿਹੜਾ ਗੁਰੂ ਨਾਨਕ ਸਾਹਿਬ ਨੇ ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ, ਹਰਾਮ ਖੋਰ ਨਾ ਬਣੀਏ, ਹਲਾਲ ਖੋਰ ਬਣੀਏ, ਆਪਣੇ ਕੌਮੀ ਨਿਸ਼ਾਨੇ ਲਈ, ਆਪਣੇ ਉਹਨਾਂ ਭੈਣਾਂ ਭਰਾਵਾਂ ਦੇ ਲਈ ਜਿਨ੍ਹਾਂ ਨੇ ਇਸ ਸਮੇਂ ਦੇ ਵਿੱਚ ਸਫ਼ਰ ਕੀਤਾ। ਔਰ ਕਿਵੇਂ ਅੱਜ ਵੀ ਉਹ ਜਿਹਨੂੰ ਕਹਿੰਦੇ ਨੇ ਟੂ ਮੇਕ ਦਾ ਬੋਥ ਹੈਂਡਸ ਮੀਟ, ਕਿਵੇਂ ਆਪਣੇ ਗੁਜ਼ਰ ਦੇ ਲਈ ਕਰ ਰਹੇ ਨੇ ਤਰੱਦਦ, ਉਧਰ ਮਦਦਗਾਰ ਹੋਈਏ। ਲੰਗਰ ਘਰੋਂ ਛੱਕ ਕੇ ਜਾਓ, ਪਰੌਂਠੇ ਖਾ ਕੇ ਜਾਓ, ਉੱਥੇ ਖਾਓ, ਅੱਧਾ ਫਿਰ ਉਹ ਰਾਤ ਉਹ ਵੀ ਚੁਕਾ ਦਿੰਦੇ ਨੇ, ਹੋਰ ਲੈ ਜਾਓ ਬੱਚੇ। ਪਰ ਅਸੀਂ ਕਦੇ ਉਹਨਾਂ ਮੂੰਹਾਂ ਦੇ ਵੱਲ, ਉਹਨਾਂ ਲੋੜਵੰਦਾਂ ਦੇ ਵੱਲ, ਉਹ ਕਿਤੇ ਉਹ ਕਸ਼ਮੀਰ 'ਚ ਹੋਏ, ਕਿਤੇ ਹੋਰ ਹੋਏ ਜਿੱਥੇ ਕਿ ਕੁਦਰਤੀ ਆਪਦਾ ਆਉਂਦੀ ਹੈ, ਜੇ ਅਸੀਂ ਉਹਨਾਂ ਹਾਲਾਤਾਂ ਹੀ ਦੇਖੀਏ ਫਿਰ ਸਾਨੂੰ ਇੱਕ ਇੱਕ ਗਰਾਹੀ ਦੀ ਕੀਮਤ ਦਾ ਅਹਿਸਾਸ ਹੋਏਗਾ। ਫਿਰ ਅਸੀਂ ਫਜ਼ੂਲ ਖਰਚੀ ਤੋਂ ਬਚਾਂਗੇ। ਬੇਮਤਲਬ ਜਿੱਥੇ ਆਲਰੇਡੀ ਅਬੰਡੈਂਸ ਹੈ ਉੱਥੇ ਅਬੰਡੈਂਸ ਦੇਣ ਦੀ ਲੋੜ ਸਾਨੂੰ ਨਹੀਂ ਮਹਿਸੂਸ ਹੋਏਗੀ। ਔਰ ਇਹ ਫਰਮਾਨ ਵੀ ਹਮੇਸ਼ਾ ਰਿਹਾ 10ਵੇਂ ਪਾਤਸ਼ਾਹ ਦੇ ਸ਼ਬਦ ਨੇ
ਸਿੱਖਾਂ ਨੂੰ ਹੁਕਮ ਹੈ ਕਿ ਗਰੀਬ ਕੀ ਰਸਨਾ ਕੋ ਗੁਰੂ ਕੀ ਗੋਲਕ ਜਾਣੋ। ਜੀ ਗਰੀਬ ਦੀ ਰਸਨਾ, ਗਰੀਬ ਦੇ ਮੂੰਹ 'ਚ ਜਿਹੜਾ ਪੈਂਦਾ ਹੈ ਸਮਝੋ ਗੁਰੂ ਦੀ ਗੋਲਕ 'ਚ ਪਹੁੰਚ ਗਿਆ। ਹੁਣ ਤੁਸੀਂ ਗੁਰੂ ਦੀ ਗੋਲਕ 'ਚ ਪਾਉਂਦੇ ਹੋ, ਵਕੀਲਾਂ ਤੱਕ ਪਹੁੰਚ ਜਾਂਦੇ ਨੇ। ਜੀ ਤੇ ਗਰੀਬ ਕਿਹੜੇ ਨੇ, ਚੰਗੇ ਭਲੇ ਰੱਜੇ ਜਾ ਕੇ ਉੱਥੇ ਖਾ ਕੇ ਆ ਜਾਂਦੇ ਨੇ, ਮੁੜ ਕੇ ਸ਼ਾਮ ਨੂੰ ਘਰਾਂ ਨੂੰ ਆ ਜਾਂਦੇ ਆ ਕਿ ਬਈ ਚਲੋ ਛਕ ਆਏ ਲੰਗਰ। ਸੋ ਮੈਂ ਸਮਝਦਾ ਵੀ ਸਾਨੂੰ ਜੇ ਗੁਰੂ ਨਾਨਕ ਸਾਹਿਬ ਨੇ ਐਸਟੈਬਲਿਸ਼ਡ ਪ੍ਰੈਕਟਿਸਿਸ ਨੂੰ ਚੈਲੰਜ ਕੀਤਾ ਸੀ, ਉਹ ਭਾਵੇਂ ਹਿੰਦੂਆਂ ਦੀਆਂ ਸੀ, ਮੁਸਲਮਾਨਾਂ ਦੀਆਂ ਸੀ, ਜੋਗੀਆਂ ਦੀ ਸੀ, ਤੇ ਸਾਨੂੰ ਵੀ ਇਹ ਲੋੜ ਹੈ ਕਿ ਅਸੀਂ ਇਹ ਸਾਰਿਆਂ ਨੂੰ ਦੇਖੀਏ ਕਿ ਮੈਸੇਜ ਕੀ ਹੈ ਗੁਰੂ ਨਾਨਕ ਸਾਹਿਬ ਦਾ, ਔਰ ਅੱਜ ਅਸੀਂ ਕਿੱਥੇ ਆ ਕੇ ਖਲੋਤੇ ਹਾਂ। ਜੀ ਔਰ ਮੈਂ ਸਮਝਦਾ ਫਿਰ ਵੀ ਮੁਬਾਰਕ ਮੁਬਾਰਕ ਮੁਬਾਰਕ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਕਿਤਨੀ ਜਾਣਾ, ਮਿਲਦੇ ਆ ਛੋਟੇ ਵਕਫੇ ਤੋਂ ਬਾਅਦ।